ਨਜ਼ਰਾਂ ਨਾਲ ਦੇਖਦੀ ਹਾਂ ਜਿੱਥੇ ਮੇਰੇ ਦਾਦਾ ਜੀ ਨੇ ਉਹ ਸ਼ੁਰੂ ਕੀਤਾ, ਮੇਰੇ ਦਾਦੀ ਜੀ, ਮੇਰੀ ਮਾਂ। ਮੈਂ 4 ਸਾਲ ਦੀ ਸੀ ਜਦੋਂ ਮੇਰੇ ਮਦਰ ਦੀ ਡੈਥ ਹੋਈ ਆ, ਤੇ ਉਸ ਬੂਹੇ ਵਿੱਚੋਂ, ਉਦੋਂ ਸਾਨੂੰ ਪਤਾ ਨਹੀਂ ਸੀਗਾ, ਉਸ ਬੂਹੇ ਵਿੱਚੋਂ ਉਹ ਗਏ ਤੇ ਅੱਜ ਮੈਂ ਉੱਥੇ ਦੁਬਾਰਾ ਆਈ ਹਾਂ। ਤੇ ਮੇਰੇ ਵੱਲੋਂ ਅੱਜ ਉਹਨਾਂ ਦਾ ਮੁਕੰਮਲ, ਮੈਂ ਉਹ ਜਿਹੜਾ ਉਹਨਾਂ ਦੀ ਮੌਤ ਦਾ ਹੈਗਾ ਉਹ ਚੈਪਟਰ ਅੱਜ ਕਲੋਜ਼ ਹੋਇਆ, ਕਿਉਂਕਿ ਮੈਂ ਉਸ ਬੂਹੇ 'ਚ ਆ ਕੇ ਦੇਖ ਲਈ। ਤੇ ਬਹੁਤ ਸਾਰਿਆਂ ਦਾ ਤੁਹਾਡਾ ਬਹੁਤ ਧੰਨਵਾਦ। ਤੁਸੀਂ ਪਿੰਡ ਦੀ, ਮੈਨੂੰ ਸਭ ਤੋਂ ਵੱਡੀ ਤਰੱਕੀ ਵਾਲੀ ਇਹ ਗੱਲ ਲੱਗੀ ਵੀ ਇੱਥੇ ਇਹ ਨਹੀਂ ਵੀ ਇਕੱਲੇ ਹੀ ਮਰਦ, ਇਕੱਲੇ ਹੀ ਉਹ, ਤੁਸੀਂ ਇੰਨਾ ਚੰਗਾ, ਕਿਹੜੀ ਡੈਮੋਕ੍ਰੇਸੀ, ਕਿਹੜਾ ਕੁਛ, ਉਹ ਇੱਥੇ ਪ੍ਰੂਫ ਹੈ। ਪਿੰਡ ਉਸ ਵੇਲੇ ਦਾ ਤੁਹਾਨੂੰ ਸੋਹਣਾ ਬਣਿਆ ਹੋਇਆ ਸੀ, ਅੱਜ ਸੋਹਣਾ ਬਣਿਆ ਇੰਨਾ ਨਹੀਂ ਮੈਨੂੰ ਯਾਦ, ਮੈਂ ਸਾਰੇ ਉਹ ਤਾਂ ਸੋਹਣਾ ਹੈ। ਜਿਹੜੀਆਂ ਆਹ ਲੇਡੀਜ਼ ਵੀ ਗਵਾਹ ਦੇ ਰਹੀਆਂ ਵੀ ਕੀ ਸੀ ਇਹ ਸੀ, ਉਦੋਂ ਅਮੀਰੀ ਗਰੀਬੀ ਦਾ ਨਹੀਂ ਸੀ ਗੱਲ। ਉਹ ਦੱਸ ਰਹੇ ਆ ਵੀ ਬੀਬੀ ਜੀ ਪ੍ਰਧਾਨ ਪਿੰਡ ਚੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਉਹ ਜਾਂਦੇ ਸੀ ਕੱਪੜੇ ਲੈਣ। ਸਾਡੇ ਪਿੰਡ ਦੀ ਕੁੜੀ ਦਾ ਵਿਆਹ ਮੈਂ ਚੱਲੀ, ਤੇ ਉਹ ਹੁਣ ਕਹਿੰਦੇ ਆ ਪਰਸੋਂ ਕੋਈ ਚੱਲੇ, ਕਿੱਧਰ ਚੱਲੀਏ, ਕਹਿੰਦੀ ਕੱਪੜੇ ਖਰੀਦਣ, ਕਹਿੰਦੀ ਤੂੰ ਬੜੀ ਪ੍ਰਧਾਨ ਕੌਰ ਬਣੀ ਹੈ। ਉਹਨਾਂ ਨੇ ਵੀ ਦੱਸਿਆ ਸੀ। ਲਓ ਜੀ, ਸੌਰੀ, ਐਸੀ ਉਹਨਾਂ ਦੀ ਅੱਜ ਦੀ ਯਾਤਰਾ ਆਪਣੇ ਪਿੰਡ ਦੀ, ਔਰ ਅਸੀਂ ਦੁਆ ਕਰਾਂਗੇ, ਬਲਕਿ ਉਹਨਾਂ ਨੂੰ ਜੀ ਆਇਆਂ ਨੂੰ ਦੁਬਾਰਾ ਵੀ ਆਖਣਗੇ ਕਿ ਦੁਬਾਰਾ ਜਲਦੀ ਆਉਣ, ਹੋਰ ਲੋਕਾਂ ਦੇ ਨਾਲ ਵੀ ਆਉਣ। ਔਰ ਇੱਕ ਹੋਰ ਗੱਲ ਜਿਹੜੀ ਉਹਨਾਂ ਨੇ ਬੜੀ ਸੋਹਣੀ ਕੀਤੀ, ਮੇਰੇ ਸਵਾਲ ਦਾ ਜਵਾਬ ਦਿੰਦੇ ਹੋਏ, ਕਿ ਸੁਣੱਪ ਇਮਾਰਤਾਂ, ਕੰਧਾਂ ਉਹਨਾਂ ਦੇ ਵਿੱਚ ਨਹੀਂ ਹੁੰਦਾ, ਉਹ ਦਿਲਾਂ ਦੇ ਵਿੱਚ ਹੁੰਦਾ। ਤੇ ਉਹ ਅੱਜ ਵੀ ਸਾਡਾ ਆਪਸੀ ਮੇਲ ਵਰਤਣ, ਆਪਸੀ ਪਿਆਰ ਉਹ ਇੰਝ ਹੀ ਸਲਾਮਤ ਹੈ। ਜੋ 47 ਦਾ ਪਾੜ ਪਿਆ, ਉਹਨੂੰ ਸਾਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ। ਤੇ ਹੋਰ ਵੀ ਕਿਸੇ ਲੋਕ ਏਰੀਏ ਦੇ ਜਿਹੜੇ ਵੀ ਮੈਨੂੰ ਕੈਨੇਡਾ ਵਿੱਚ ਮਿਲੇ, ਜਿਹੜੇ ਆਉਣਾ ਚਾਹਣ, ਮੈਨੂੰ ਭਾਵੇਂ 10 ਵਾਰੀ ਟਿਕਟਾਂ ਲਾਉਣੀਆਂ ਪਰ ਮੈਂ ਉਹਨਾਂ ਦੇ ਨਾਲ ਆ ਕੇ ਅਰੇਂਜ ਕਰਕੇ ਕਿਸੇ ਦੇ ਥਰੂ ਮੈਂ ਜ਼ਰੂਰ ਲਿਆਵਾਂ ਉਹਨਾਂ ਨੂੰ, ਕਿਉਂਕਿ ਜੋ ਮੈਨੂੰ ਮਹਿਸੂਸ ਹੋਈ ਆ, ਇਹ ਇੱਕ ਪੁੰਨ ਹੁੰਦਾ ਕਿਸੇ ਦਾ ਤੀਰਥ ਕਰਾਉਣਾ, ਹੱਜ ਕਰਾਉਣੀ। ਇਹ ਐਸ ਘਰੇ ਆਉਣਾ ਇੱਕ ਹੱਜ ਤੋਂ ਘੱਟ ਗੱਲ ਨਹੀਂ ਹੈਗੀ, ਦਰਗਾਹ ਵਿੱਚ ਮਨਜ਼ੂਰ ਹੁੰਦਾ। ਮੇਰੀ ਜਿੰਨੀ ਵੀ ਕੋਸ਼ਿਸ਼ ਹੋਈ, ਖਿੱਚ ਕੇ ਲਿਆ ਕੇ ਦੱਸ ਕੇ ਕਨਵਿੰਸ ਕਰਕੇ ਵੀ ਮੈਂ ਸਬੂਤ ਆ, ਚਲੋ ਚੱਲੀਏ ਤੇ ਲੈ ਕੇ ਆਉਂ, ਤੇ ਮੇਰੇ 'ਚ ਹੈਗੀ ਆ ਪਾਵਰ ਵੀ, ਖਿੱਚ ਲੈਣੀ ਸਾਰੀ। Gracias.